ਸੋ ਰਮਨ ਜੀ, ਸ਼ੁਰੂਆਤ ਕਰਦੇ ਹਾਂ। ਸਭ ਨੂੰ ਪਤਾ ਵੀ ਚਾਈਨਾ ਤੋਂ ਕਾਫੀ ਮਾਲ ਆਉਂਦਾ ਆ। ਹੁਣ ਚਾਈਨਾ ਦੇ ਨਾਲ ਜਿਸ ਤਰੀਕੇ ਦੇ ਨਾਲ ਆਪਾਂ ਟ੍ਰੇਡ ਵਾਰ ਦੇ ਵਿੱਚ ਜਾ ਚੁੱਕੇ ਹਾਂ, ਓਬਵੀਅਸਲੀ ਪੋਰਟਾਂ ਦੇ ਉੱਤੇ ਥੋੜਾ ਸਮਾਨ ਘਟੇਗਾ। ਓਵਰਆਲ ਵੀ ਜਿੱਦਾਂ ਦੀ ਅਨਸਰਟਨਿਟੀ ਮਾਰਕੀਟ ਦੇ ਵਿੱਚ ਓਵਰਆਲ ਐਕਸਪੋਰਟ ਇੰਪੋਰਟ ਦੇ ਵਿੱਚ ਜਿਹੜੀ ਉਹ ਬਣੀ ਆ, ਉਹਨਾਂ ਦਾ ਆਪਾਂ ਕੀ ਅਸਰ ਦੇਖਦੇ ਹਾਂ? ਸ਼ਾਰਟ ਟਰਮ ਅਸਰ ਜਾਂ ਲੌਂਗ ਟਰਮ ਅਸਰ ਟਰੱਕਿੰਗ ਇੰਡਸਟਰੀ ਤੇ ਪਵੇਗਾ, ਨਹੀਂ ਪਵੇਗਾ, ਜਾਂ ਕੀ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ? ਨਹੀਂ, ਡੈਫੀਨੇਟਲੀ ਰਾਜਕਰਨ, ਜਿਹੜਾ ਸ਼ਾਰਟ ਟਰਮ ਇਫੈਕਟ ਤਾਂ ਜ਼ਰੂਰ ਪਏਗਾ। ਲੌਂਗ ਟਰਮ ਇਫੈਕਟ ਜਿਹੜਾ ਪੈਣਾ ਹੈਗਾ ਉਹ ਤਾਂ ਪੋਜ਼ੀਟਿਵ ਹੀ ਹੋ ਸਕਦਾ, ਕਿਉਂਕਿ ਹੁਣ ਟਰੱਕਿੰਗ ਇੰਡਸਟਰੀ ਆਲਰੇਡੀ ਇੰਨੀ ਕੁ ਥੱਲੇ ਜਾ ਚੁੱਕੀ ਔਰ ਇੰਨੀ ਦੇਰ ਦੀ ਥੱਲੇ ਆ ਕਿ ਉਹਦਾ ਹੋਰ ਥੱਲੇ ਰਹਿ ਪਾਉਣਾ ਜਾਂ ਉਹ ਇੱਦਾਂ ਦਾ ਜਿਹੜੀ ਸਿਚੁਏਸ਼ਨ ਆ, ਆਈ ਡੋਂਟ ਨੋ ਕਿ ਕਿੰਨੀ ਕੁ ਉਹ ਉੱਥੇ ਜਿੱਦਾਂ ਹੋਲਡ ਕਰ ਸਕਦੀ ਆ। ਕਿਉਂਕਿ ਇਸ ਵੇਲੇ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਹ ਵੀ ਆ ਨਾਲ ਕਿ ਬਹੁਤ ਜਿਹੜੀਆਂ ਕੰਪਨੀਜ਼ ਹੈਗੀਆਂ ਦੇ ਆਰ ਫਾਈਲਿੰਗ ਫॉर ਬੈਂਕਰਪਸੀ। ਬਹੁਤ ਨਿਊਜ਼ ਆ ਰਹੀ ਹੈਗੀ ਆ। ਮਿਡ ਵੈਸਟ ਦੇ ਵਿੱਚ ਬਹੁਤ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਬੈਂਕਰਪਸੀ ਵੱਲ ਚਲੀਆਂ ਗਈਆਂ। LTI ਜਿਹੜੀ ਟਰੱਕਿੰਗ ਹੈਗੀ ਆ ਉਹ ਮੇਨ ਹੈਗੀ ਆ, ਜਿਹੜੀ ਇਲੀਨੋਇਸ ਦੀ ਟਰੱਕਿੰਗ ਕੰਪਨੀ ਹੈਗੀ ਆ, ਉਹਦੇ ਨਾਲ ਨਾਲ ਤਿੰਨ ਚਾਰ ਕੰਪਨੀਆਂ ਛੋਟੀਆਂ ਵੀ ਹੈਗੀਆਂ ਜਿਹੜੀਆਂ ਕਿ ਬੈਂਕਰਪਸੀ ਵੱਲ ਨੂੰ ਚਲੀ ਗਈਆਂ। ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਹੋਲਡ ਕਰਦਿਆਂ ਨੂੰ ਵੀ ਹਰ ਇੱਕ ਨੂੰ ਬਹੁਤ ਚਿਰ ਹੋ ਚੱਲਿਆ। ਸੋ ਇਹ ਨੀਗਾ ਕਿ ਸਿਚੁਏਸ਼ਨ ਕੀ ਹੋਲਡ ਨਹੀਂ ਕਰ ਸਕਦੇ। ਹੋਲਡ ਕੀਤਾ ਹੋਇਆ ਸੀਗਾ, ਕਾਫੀ ਦੇਰ ਹੋਲਡ ਕਰ ਰਹੇ ਆ ਬੰਦੇ ਜਿਨ੍ਹਾਂ ਨੇ ਹੋਲਡ ਕੀਤਾ, ਪਰ ਹੁਣ ਜਿਹੜਾ ਆ ਉਹ ਆਲਮੋਸਟ ਪਾਣੀ ਸਿਰ ਤੋਂ ਲੰਘਣ ਦੇ ਲਾਗੇ ਹੈਗਾ। ਸੋ ਸਿਚੁਏਸ਼ਨ ਕੋਈ ਬਾਹਲੀ ਵਧੀਆ ਨਹੀਂ ਹੈਗੀ। ਫਰੇਟ ਜਿਹੜਾ ਹੈਗਾ ਆ ਉਹ ਅਗੇਨ ਬਿਕਾਜ਼ ਆਫ ਦਾ ਟੈਰਿਫ ਜਿਹੜਾ ਫਰੇਟ ਆ ਉਹ ਘਟਿਆ ਹੈਗਾ। ਡੈਫੀਨੇਟਲੀ ਸਟਰੋਂਗ ਨਹੀਂ ਹੈਗਾ, ਪਰ ਜਿਹੜਾ ਫਰਵਰੀ ਦਾ ਮਹੀਨਾ ਸੀਗਾ ਉਹਦੇ ਵਿੱਚ ਕਾਫੀ ਵਧੀਆ ਰਿਹਾ ਕਹਿੰਦੇ, ਕਿਉਂਕਿ ਜਿਹੜੀ ਟਨੇਜ ਆ ਉਹ ਜ਼ਿਆਦਾ ਮੂਵ ਹੋਈ ਆ। ਮੇਰੇ ਖਿਆਲ ਉਹ ਇਸੇ ਸਕੇਲ ਦੇ ਵਿੱਚ ਆ ਕਿ ਜਿਹੜਾ ਟੈਰਿਫ ਲੱਗ ਜਾਣੇ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਸੰਭਾਲ ਆ ਉਹ ਅੰਦਰ ਲੈ ਆਓ। ਸੋ ਉਹਦੇ ਕਰਕੇ ਹੋ ਸਕਦਾ ਕਿ ਜਿਹੜਾ ਥੋੜਾ ਉਹਦੇ ਵਿੱਚ ਵਧੀਆ ਰਿਹਾ ਹੋਵੇ, ਪਰ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਗ੍ਰਿਮ ਜਾਪਦੀ ਹੈ। ਜੀ ਬਿਲਕੁਲ, ਇਹ ਖਬਰਾਂ ਆ ਰਹੀਆਂ ਹੈਗੀਆਂ, ਕਹਿੰਦੇ ਵੀ ਬਹੁਤ ਸਾਰੀਆਂ ਕੰਪਨੀਆਂ ਟਰੱਕਿੰਗ ਦੀਆਂ ਉਹ ਬੈਂਕਰਪਸੀ ਫਾਈਲ ਕਰ ਰਹੀਆਂ। ਚੈਪਟਰ 11 ਜਿਹੜਾ ਉਹਨਾਂ ਨੇ ਫਾਈਲ ਕੀਤਾ ਹੈਗਾ ਸੈਬਰਲ। ਇਹ ਅੱਜ ਦੀ ਜਿਹੜੀ ਖਬਰ ਹੈਗੀ ਆ, ਕਹਿੰਦੇ ਵੀ 2025 ਇੱਕ ਵਾਰੀ ਫੇਰ ਜਿਹੜਾ ਟਰੱਕਿੰਗ ਤੇ ਲੌਜਿਸਟਿਕ ਇੰਡਸਟਰੀ ਦੇ ਲਈ ਇਕਨੋਮਿਕ ਡਿਸਟ੍ਰੈਸ ਹੈਗਾ ਸੋ ਫਾਰ। ਕਿਉਂਕਿ ਪਹਿਲਾਂ ਥੋੜਾ ਠੀਕ ਚੱਲ ਰਿਹਾ ਸੀ, ਜਦੋਂ ਤੋਂ ਟੈਰਿਫ ਦਾ ਰੌਲਾ ਪਿਆ ਫੇਰ ਉਹੀ ਗੱਲ ਸ਼ੁਰੂ ਹੋ ਗਈ। ਗ੍ਰੇਟਰ ਫਰੇਟ ਰਿਸੈਸ਼ਨ ਆ 2022 ਤੋਂ ਲੈ ਕੇ, ਸੋ 3 ਸਾਲ ਤੋਂ ਵੱਧ ਦਾ ਜਿਹੜਾ ਸਮਾਂ ਹੋ ਗਿਆ ਜੋ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਕਿਉਂਕਿ ਫਰੇਟ ਰੇਟਸ ਜਿਹੜੇ ਆ ਬੜੇ ਘੱਟ ਆ, ਤੇ ਲੇਬਰ ਦੀ ਕਾਸਟ, ਫਿਊਲ ਦੀ ਕਾਸਟ, ਇੰਸ਼ੋਰੈਂਸ ਦੀ ਕਾਸਟ ਬਹੁਤ ਜ਼ਿਆਦਾ ਜਿਹੜੀ ਵੱਧ ਰਹੀ ਹੈਗੀ। LTI ਟਰੱਕਿੰਗ ਜਿਹਦੇ 250 ਦੇ ਕਰੀਬ ਡਰਾਈਵਰ ਸੀਗੇ, ਉਹਨਾਂ ਨੇ ਆਪਰੇਸ਼ਨ ਸ਼ਟਡਾਊਨ ਕਰਤਾ ਅਪ੍ਰੈਲ 2 ਨੂੰ। ਹਜੇ ਤੱਕ ਉਹਨਾਂ ਨੇ ਬੈਂਕਰਪਸੀ ਨਹੀਂ ਫਾਈਲ ਕੀਤੀ। ਮੈਡੀਸਨ ਇਲੀਨੋਇਸ ਦੀ ਇੱਕ ਟਰੱਕਿੰਗ ਕੰਪਨੀ 2005 ਤੋਂ ਚੱਲ ਰਹੀ ਸੀ, ਜਿਹਦੇ 300 ਟਰੈਕਟਰ ਤੇ 575 ਟ੍ਰੇਲਰਸ ਆ। AV ਇਨਵੇਵ ਤੇ ਇਹ ਕਈ ਉਹਨਾਂ ਨੇ ਨਾਂ ਲਿਖੇ ਹੈਗੇ ਆ, ਉਹ ਜਿਨ੍ਹਾਂ ਨਾਲ ਉਹ ਸ਼ਿਪਰ ਸੀਗੇ, ਉਹਨਾਂ ਨੇ ਵੀ ਜਿਹੜੀ ਬੈਂਕਰਪਸੀ ਕਰਤੀ ਆ। ਮਿਸ਼ੀਗਨ ਵੇਸਟ ਟਰੱਕਿੰਗ ਕੰਪਨੀ, ਇਕੁਇਟੀ ਟਰਾਂਸਪੋਰਟੇਸ਼ਨ, ਉਹਨਾਂ ਦੇ 100 ਦੇ ਕਰੀਬ ਡਰਾਈਵਰ ਸੀ, 109 ਦੇ ਕਰੀਬ ਪਾਵਰ ਯੂਨਿਟ ਸੀ। ਉਹਨਾਂ ਨੇ ਮਾਰਚ ਦੇ ਵਿੱਚ ਲੇ ਆਫ ਕਰਤੇ ਆਪਣੇ ਡਰਾਈਵਰਸ ਤੇ ਆਪਣਾ ਆਪਰੇਸ਼ਨ ਨੂੰ ਬੰਦ ਕਰ ਦਿੱਤਾ ਹੈਗਾ ਆ। ਵਾਲਸ ਟਰਾਂਸਪੋਰਟ, ਇਹ ਕਮਰਸ਼ੀਅਲ ਟਰੱਕ ਟ੍ਰੇਲਰ, ਇਹਨਾਂ ਨੇ ਚੈਪਟਰ 11 ਬੈਂਕਰਪਸੀ ਫਾਈਲ ਕੀਤੀ ਆ। ਐਂਟੀਓਕ ਟੈਨਸੀ ਦੇ ਜਿਹੜੇ ਬਹੁਤ ਸਾਰੇ ਡੈਪਟਰ ਸੀਗੇ ਇਹਨਾਂ ਦੇ। ਸੋ ਇਹ ਜਿਹੜੀਆਂ ਮੇਜਰ ਤੁਹਾਡੇ ਨਾਲ ਜਿਹੜੇ ਕੁਝ ਕੰਪਨੀਆਂ ਦੇ ਨਾਂ ਲਏ ਆ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਉਹ ਬੈਂਕਰਪਸੀ ਜਾਂ ਫਾਈਲ ਕਰਤੀ ਆ ਜਾਂ ਜਿਹੜੇ ਆਪਰੇਸ਼ਨ ਬੰਦ ਕੀਤੇ। ਬੈਸਟ ਚੁਆਇਸ ਟਰੱਕਿੰਗ ਆ ਮੈਸਾਚੂਸੈਟਸ ਤੋਂ, ਇਹ ਛੋਟੀ ਕੰਪਨੀ ਸੀ। CNC ਫਰੇਟ ਨੈਟਵਰਕ ਜਾਰਜੀਆ ਦੀ ਆ, ਇਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਸੋ ਬਹੁਤ ਜਿਹੜੀ ਖਬਰ ਆ ਉਹ ਕਾਫੀ ਜਿਹੜੀ ਡਿਸਟ੍ਰੈਸਿੰਗ ਆ ਰਹੀ ਹੈਗੀ ਜੀ। ਬਹੁਤ ਸਾਰੇ ਜਿਹੜੇ ਟਰੱਕਿੰਗ ਗਰੁੱਪ ਆ ਉਹ ਵੀ ਘਬਰਾਹਟ ਦੇ ਵਿੱਚ ਆ। ਜਿੱਦਾਂ ਤੁਸੀਂ ਦੱਸਿਆ ਵੀ ਸਿਚੁਏਸ਼ਨ ਪਤਾ ਨਹੀਂ ਅੱਗੇ ਕਿੱਦਾਂ ਦੀ ਰਹਿਣੀ ਹੈ। ਟੈਰਿਫ ਦੇ ਇੰਪੈਕਟ ਫਰੇਟ ਫਲੋ ਦੇ ਉੱਤੇ ਕਿੱਦਾਂ ਦੇ ਜਿਹੜੇ ਉਹ ਰਹਿਣਗੇ। ਕੈਨੇਡਾ, ਮੈਕਸੀਕੋ ਸਭ ਤੋਂ ਜ਼ਿਆਦਾ ਆਪਣਾ ਕਹਿ ਸਕਦੇ ਆ ਵੀ ਟਰੱਕਿੰਗ ਦਾ ਕੰਮ ਚੱਲਦਾ ਆ। ਬਹੁਤ ਜ਼ਿਆਦਾ ਐਕਸਪੋਰਟ ਇੰਪੋਰਟ ਦਾ ਜਿਹੜਾ ਕੰਮ ਆ, ਇੱਧਰੋਂ ਵੀ ਜਾਂਦਾ ਸਮਾਨ, ਉੱਧਰੋਂ ਵੀ ਇੱਧਰ ਨੂੰ ਆਉਂਦਾ ਆ। ਇਹਦੀ ਅਨਸਰਟਨਿਟੀ ਜਿਹੜੀ ਉਹ ਬਣਨ ਦੇ ਨਾਲ ਜਿਹੜੀ ਸਿਚੁਏਸ਼ਨ ਇੱਦਾਂ ਦੀ ਬਣੀ ਪਈ ਆ। ਇੱਕ ਜਿਹੜੀ ਚੀਜ਼ ਇਸ ਸਾਰੇ ਮਾਮਲੇ ਦੇ ਵਿੱਚ ਹੈਗੀ ਆ, ਚਾਹੇ ਮਾਰਕੀਟ ਕਿੱਦਾਂ ਦੀ ਵੀ ਜਿਹੜੀ ਚੱਲ ਰਹੀ ਆ, ਜਿਨ੍ਹਾਂ ਦੇ ਕੋਲ ਰਮਨ ਜੀ ਲੋਡ ਪੱਕੇ ਚੱਲ ਰਹੇ ਸੀਗੇ
ਜਿਨ੍ਹਾਂ ਨੇ ਮੌਕੇ ਦੇ ਅਨੁਸਾਰ ਆਪਣੇ ਬਿਜ਼ਨਸ ਮਾਡਲਸ ਨੂੰ ਜਿਹੜਾ ਉਹ ਢਾਲਿਆ, ਉਹ ਵਧੀਆ ਕੰਮ ਕਰ ਰਹੇ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਬਹੁਤ ਸਾਰੇ ਟਰੱਕਰਸ ਜਿਹੜੇ ਉਹ ਆਪਾਂ ਨੂੰ ਮਿਲੇ ਆ। ਹਾਂ, ਜਿਹੜੇ ਕਹਿੰਦੇ ਸੀਗੇ ਵੀ ਹੁਣ ਸਿਸਟਮ ਨੂੰ ਨੋਚ ਕੇ ਖਾ ਜਾਣਾ, ਤੇ ਉਹ ਸਿਸਟਮ ਹੁਣ ਉਹਨਾਂ ਦੇ ਦੁਆਲੇ ਵੀ ਹੋ ਜਾਂਦਾ ਆ। ਸੋ ਇਦਾਂ ਸਿਸਟਮ ਦੇ ਨਾਲ ਚੱਲਣਾ ਪੈਂਦਾ ਆ। ਬਿਜ਼ਨਸ ਮਾਡਲ ਥੋੜੇ ਬਹੁਤੇ ਚੇਂਜ ਜਿਹੜੇ ਉਹ ਆਪਾਂ ਨੂੰ ਕਰਨੇ ਪੈਂਦੇ ਆ ਸਮੇਂ ਦੇ ਨਾਲ, ਤੇ ਜਿਹੜੇ ਸਮੇਂ ਦੇ ਹਾਣੀ ਬਣੇ ਆ ਉਹ ਠੀਕ ਚੱਲ ਰਹੇ ਆ। ਜਿਨ੍ਹਾਂ ਨੇ ਔਖੇ ਹੋ ਕੇ ਕਹਿ ਲਓ ਵੀ ਬਗੈਰ ਸੋਚੇ ਸਮਝੇ ਐਕਸਪੈਂਡ ਜ਼ਿਆਦਾ ਕਰ ਲਿਆ, ਜਾਂ ਮਹਿੰਗੀਆਂ ਇਕਵਿਪਮੈਂਟ ਜ਼ਿਆਦਾ ਜਿਹੜਾ ਉਹ ਖਰੀਦ ਲਿਆ, ਉਹਨਾਂ ਨੂੰ ਜਿਹੜੀ ਇਸ ਟਾਈਮ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਜ਼ਿਆਦਾ ਕਰਨਾ ਪੈ ਰਿਹਾ ਹੈਗਾ। ਸੋ ਇਸੇ ਲਈ ਟਰੱਕਿੰਗ ਦੇ ਵਿੱਚ ਇਹੀ ਆਖਿਆ ਜਾਂਦਾ ਵੀ ਲੌਂਗ ਹਾਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਜਿਹੜਾ ਚਾਹੀਦਾ ਆ। ਸੋ ਓਵਰਆਲ ਰਮਨ ਜੀ, ਇੰਡਸਟਰੀ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਹੋਰ ਕੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ? ਰਾਜਕਰਨ, ਬਿਲਕੁਲ ਸਹੀ ਕਿਹਾ ਤੁਸੀਂ। ਜਿਹੜੀ ਇੱਕ ਗੱਲ ਕੀਤੀ ਹੈ ਕਿ ਜਿਹੜੀ ਕਾਸਟ ਕਟਿੰਗ ਹੈਗੀ ਆ, ਕਾਸਟ ਕਟਿੰਗ ਜਿਹੜੀ ਕਰਨੀ ਆ ਉਹ ਬਹੁਤ ਜ਼ਰੂਰੀ ਹੈਗੀ ਆ। ਔਰ ਖਾਸ ਕਰਕੇ ਜਿਹੜੀ ਟਰੱਕਿੰਗ ਦੇ ਵਿੱਚ ਆ, ਕਾਸਟ ਕਟਿੰਗ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ, ਕਿਉਂਕਿ ਇੱਦਾਂ ਦੇ ਜਿਹੜੇ ਸਿਚੁਏਸ਼ਨਸ, ਇੱਦਾਂ ਦੇ ਜਿਹੜੇ ਟਾਈਮ ਆਉਂਦੇ ਆ, ਉਹਦੇ ਵਿੱਚ ਜੇ ਤੁਸੀਂ ਪ੍ਰੋਪਰ ਕਾਸਟ ਕਟਿੰਗ ਨਹੀਂ ਕਰਦੇ। ਪਰ ਕਾਸਟ ਕਟਿੰਗ ਦਾ ਜਦੋਂ ਆਪਾਂ ਨਾਂ ਲੈਂਦੇ ਹਾਂ ਨਾ, ਤਾਂ ਸਾਰਿਆਂ ਨਾਲੋਂ ਜਿਹੜੀਆਂ ਸਾਡੀ ਟਰੱਕਿੰਗ ਕੰਪਨੀ ਦਾ ਇਸ਼ੂ ਹੈਗਾ, ਉਹ ਜਦੋਂ ਕਾਸਟ ਕਟਿੰਗ ਕਰਦੇ ਆ, ਉਹ ਸਾਰਿਆਂ ਨਾਲੋਂ ਜਿਹੜੀ ਵਲਨਰੇਬਲ ਚੀਜ਼ ਆ, ਜਿਹੜੀ ਉਹਨਾਂ ਨੂੰ ਐਕਚੁਅਲੀ ਉਹਨਾਂ ਦੀ ਕੰਪਨੀ ਨੂੰ ਹੋਰ ਥੱਲੇ ਲੈ ਕੇ ਜਾਂਦੀ ਆ, ਉੱਥੇ ਅਸੀਂ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ ਆ। ਅਸੀਂ ਕਾਸਟ ਕਟਿੰਗ ਦੇ ਲਈ ਅਸੀਂ ਕਾਸਟ ਕਟਿੰਗ ਔਰ ਕਾਰਨਰ ਕੱਟ ਕਰਨੇ, ਇਹ ਦੋ ਚੀਜ਼ਾਂ ਦੇ ਵਿੱਚ ਫਰਕ, ਡਿਫਰੈਂਸ ਸਾਨੂੰ ਪਤਾ ਹੋਣਾ ਚਾਹੀਦਾ। ਸੇਮ ਹੀ ਕਰ ਜਾਂਦੇ ਆ ਗੱਲ ਉਹ। ਹਾਂ, ਸੋ ਜਿਹੜੀ ਕਾਸਟ ਕਟਿੰਗ ਆ, ਉਹ ਜਿਵੇਂ ਕਿ ਤੁਹਾਡੀ ਲੇਬਰ ਦੇ ਵਿੱਚ ਕਾਸਟ ਕਟਿੰਗ ਹੈਗੀ ਆ। ਤੁਸੀਂ ਜਿੱਦਾਂ ਆਪਾਂ ਗੱਲ ਕਰਦੇ ਰਾਜਕਰਨ ਕਿ ਟੈਕਨੋਲੋਜੀ ਨੂੰ ਤੁਸੀਂ ਕਿੰਨਾ ਯੂਜ਼ ਕਰਕੇ ਤੁਸੀਂ ਹੋਰ ਕਿੰਨੇ ਐਫੀਸ਼ੀਐਂਟ ਹੋ ਸਕਦੇ ਆ। ਟੈਕਨੋਲੋਜੀ ਦੇ ਨਾਲ ਤੁਸੀਂ ਕਿੰਨੀ ਕਾਸਟ ਕਟਿੰਗ ਕਰ ਸਕਦੇ ਕਿ ਸਾਡੀ ਲੇਬਰ ਜਿਹੜੀ ਆ ਉਹ ਘੱਟ ਹੋ ਜਾਵੇ, ਜਾਂ ਜਿਹੜੀ ਤੁਸੀਂ ਆਲਰੇਡੀ ਜਿਹੜੀ ਆਫਿਸ ਦੇ ਨਾਲ ਕੰਮ ਕਰਦੇ ਹੈਗੇ, ਜਿਹੜੇ ਆਫਿਸ 'ਚ ਤੁਹਾਡੇ ਕੰਮ ਕਰਦੇ ਆ, ਉਹਨਾਂ ਨੂੰ ਹੋਰ ਕਿੰਨਾ ਪ੍ਰੋਡਕਟਿਵ ਕੀਤਾ ਜਾਵੇ। ਹੋਰ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਟਰੱਕਿੰਗ ਇੰਡਸਟਰੀ ਵਿੱਚ ਕਰਨ ਵਾਲੀਆਂ, ਜਿਹਦੇ ਨਾਲ ਕਿ ਤੁਹਾਡੀ ਪ੍ਰੋਡਕਟਿਵਿਟੀ ਵੱਧਦੀ ਆ ਔਰ ਤੁਹਾਡੇ ਮੈਨ ਆਵਰਸ ਘਟਦੇ ਆ। ਸੋ ਉਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈਗੀ ਆ। ਅਸੀਂ ਜਦੋਂ ਕਾਸਟ ਕਟਿੰਗ ਦੀ ਗੱਲ ਕਰਦੇ ਆ, ਤੇ ਸਾਰਿਆਂ ਨਾਲੋਂ ਪਹਿਲਾਂ ਕਰ ਦਿੰਦੇ ਆ ਜੀ, ਚਲੋ ਡਰੱਗ ਟੈਸਟ ਛੱਡ ਦਿਓ, ਆਹ ਚੀਜ਼ ਛੱਡ ਦਿਓ, ਉਹ ਚੀਜ਼ ਨਾ ਕਰਾਓ, ਇੱਦਾਂ। ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਉਹ ਤੁਹਾਡੀ ਕੰਪਨੀ ਨੂੰ ਐਕਚੁਅਲੀ ਮਾਰ ਕਰਦੀਆਂ ਤੁਹਾਡੀ ਕੰਪਨੀ ਉੱਤੇ। ਔਰ ਜਿੱਦਾਂ ਕਿ ਸਾਰਿਆਂ ਨਾਲੋਂ ਜ਼ਿਆਦਾ ਕਾਸਟ ਕਟਿੰਗ ਹੋ ਜਾਂਦੀ ਆ ਕਿ ਰਿਪੇਅਰ, ਟਾਇਰਸ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਕਾਸਟ ਕਟਿੰਗ ਕਰਨੀ ਸ਼ੁਰੂ ਕਰ ਦਿੰਦੇ। ਔਰ ਉਹ ਚੀਜ਼ਾਂ ਜਿਹੜੀਆਂ ਆ, ਉਹ ਤੁਹਾਡੇ ਫਿਰ ਜਿਹੜੇ ਸਕੋਰ ਆ, ਕਿਉਂਕਿ ਤੁਸੀਂ ਇੰਸਪੈਕਸ਼ਨ 'ਚ ਫੇਲ ਹੋਣ ਲੱਗ ਜਾਂਦੇ ਆ, ਤੁਹਾਡੇ ਸਕੋਰ ਉੱਪਰ ਨੂੰ ਜਾਣ ਲੱਗ ਜਾਂਦੇ ਆ, ਐਂਡ ਦੈਨ ਉਹ ਡਿਸਟ੍ਰੈਸ ਦਾ ਮਾਮਲਾ ਹੋ ਜਾਂਦਾ। ਰਾਜਕਰਨ, ਅੱਜ ਦੀ ਤਰੀਕ ਦੇ ਵਿੱਚ ਸਾਰਿਆਂ ਨਾਲੋਂ ਵੱਡੀ ਜਿਹੜੀ ਇਸ਼ੂ ਹੈ ਇਸ ਵੇਲੇ, ਸਾਰਿਆਂ ਨਾਲੋਂ ਵੱਡਾ ਜਿਹੜਾ ਇਸ਼ੂ ਆ, ਉਹ ਆ ਥੈਫਟ ਦਾ। ਇੰਨਾ ਕੁ ਜ਼ਿਆਦਾ ਥੈਫਟ ਵਧਿਆ ਹੋਇਆ ਕਿ ਜਿਹਦਾ ਮਤਲਬ ਕਿ ਹੈਰਾਨੀ ਹੁੰਦੀ ਹੈ ਜਦੋਂ ਕਿਸੇ ਨੂੰ ਸੁਣੀਦਾ ਵੀ ਮਤਲਬ ਕਿ ਥੈਫਟ ਜਿਹੜਾ ਉਹ ਇਸ ਤਰ੍ਹਾਂ ਵੀ ਹੋ ਰਿਹਾ ਹੈਗਾ। ਦੂਸਰੀ ਚੀਜ਼ ਜਿਹੜੀ ਆ, ਉਹ ਇਸ ਵੇਲੇ ਜਿਹੜੀ ਟਰੱਕਿੰਗ ਨੂੰ ਸਾਰਿਆਂ ਨੂੰ ਮੋਸਟ ਹਰਟ ਕਰ ਰਹੀ ਆ, ਉਹ ਕਰ ਰਹੀ ਆ ਡਰਾਈਵਰ ਟ੍ਰੇਨਿੰਗ। ਡਰਾਈਵਰ ਦੀ ਟ੍ਰੇਨਿੰਗ ਬਿਲਕੁਲ ਨਹੀਂ ਹੈਗੀ ਸੀਗੀ ਪਿਛਲੇ 2-3 ਸਾਲਾਂ ਦੇ ਵਿੱਚ। ਜਿਹੜੇ ਡਰਾਈਵਰਸ ਹਾਇਰ ਹੋਏ ਆ, ਨਵੇਂ ਡਰਾਈਵਰਸ ਆਏ ਆ, ਉਹਨਾਂ ਦੀ ਓਰੀਐਂਟੇਸ਼ਨ, ਟ੍ਰੇਨਿੰਗ, ਸਾਰਾ ਕੁਝ ਜਿਹੜਾ ਆ ਉਹ ਬਿਲਕੁਲ ਨਾ ਦੇ ਬਰਾਬਰ ਸੀਗਾ। ਸੋ ਇਸ ਕਰਕੇ ਜਿਹੜਾ ਇਹ ਸਿਚੁਏਸ਼ਨ ਹੈਗੀ ਆ, ਇਹ ਖੜੀ ਹੋ ਰਹੀ ਆ। ਇੱਕ ਹੋਰ ਜਿਹੜੀ ਚੀਜ਼ ਹੈ ਕਿ ਆਪਣੇ ਕੱਲ ਗ੍ਰੇਪਵਾਈਨ ਦੇ ਉੱਤੇ ਜਿਹੜਾ ਆ, ਜਿਹੜੀ ਪੁਲਿਸ ਆ, 3-4 ਡਿਸਟ੍ਰਿਕਟ ਦੀ ਪੁਲਿਸ ਆ, ਉਹਨਾਂ ਨੇ ਇਕੱਠਿਆਂ ਹੋ ਕੇ ਆਪਰੇਸ਼ਨ ਕੀਤਾ ਸੀ, ਤੇ ਗ੍ਰੇਪਵਾਈਨ ਤੇ 6 ਘੰਟਿਆਂ ਦੇ ਵਿੱਚ ਤਕਰੀਬਨ 300 ਤੋਂ ਉੱਤੇ ਟਿਕਟਾਂ ਇਸ਼ੂ ਹੋਈਆਂ। ਸੋ ਇਹ ਜਿਹੜੀਆਂ ਟਿਕਟਾਂ ਇਸ਼ੂ ਹੋਈਆਂ, ਇਹਦੇ ਵਿੱਚ ਜੇ ਮੈਂ ਡੀਟੇਲ ਦੇਵਾਂ, 318 ਸਾਈਟੇਸ਼ਨਸ ਇਸ਼ੂ ਹੋਈਆਂ, 225 ਜਿਹੜੀਆਂ ਸਪੀਡ ਦੀਆਂ ਹੈਗੀਆਂ, 54 ਜਿਹੜੀਆਂ ਕਮਰਸ਼ੀਅਲ ਟਰੱਕਸ ਦੀਆਂ ਹੈਗੀਆਂ ਸਪੀਡ ਦੇ ਉੱਤੇ, 29 ਜਿਹੜੀਆਂ ਹੈਗੀਆਂ ਮਕੈਨੀਕਲ ਵਾਇਓਲੇਸ਼ਨਸ ਹੈਗੀਆਂ, 3 ਸੈਲਫੋਨ ਵਾਇਓਲੇਸ਼ਨਸ ਆ, 7 ਜਿਹੜੀਆਂ ਸੀਟ ਬੈਲਟ ਆ, 15 ਵਾਰਨਿੰਗ ਆ, 25 ਕਮਰਸ਼ੀਅਲ ਵਹੀਕਲ ਜਿਹੜੇ ਆ ਉਹ ਇੰਸਪੈਕਟ ਕੀਤੇ ਗਏ ਆ, 2 ਇੰਪਾਊਂਡ ਹੋਏ ਆ। ਸੋ ਇਹ ਵੀ ਜਿਹੜੀ ਚੀਜ਼ ਆ, ਇਹ ਧਿਆਨ ਰੱਖਣ ਯੋਗ ਹੈ ਕਿ ਤੁਹਾਡੇ ਡਰਾਈਵਰ ਕਿੰਨੇ ਟ੍ਰੇਨਡ ਹੈਗੇ ਆ, ਤੁਹਾਡੇ ਡਰਾਈਵਰ ਕਿੰਨੇ ਕੁ ਐਫੀਸ਼ੀਐਂਟ ਹੈਗੇ ਆ ਬਾਹਰ। ਕਿਉਂਕਿ ਜਦੋਂ ਕੋਈ ਕੰਪਨੀ ਜਿਹੜੀ ਆ, ਟਰੱਕਿੰਗ ਕੰਪਨੀ ਆ, ਉਹ ਪ੍ਰੋਬਲਮ 'ਚ ਆਉਂਦੀ ਆ, ਸਾਰਿਆਂ ਨਾਲੋਂ ਪਹਿਲਾਂ ਉਹਨਾਂ ਦੀ ਡਰਾਈਵਰ ਸਾਈਡ ਜਿਹੜੀ ਆ ਉਹ ਪ੍ਰੋਬਲਮ 'ਚ ਆਉਂਦੀ ਆ।
ਕਿਉਂਕਿ ਫਰੇਟ ਵੀ ਉਹ ਕੋਸ਼ਿਸ਼ ਕਰਕੇ ਕਰੀ ਜਾਂਦੇ ਆ, ਰੇਟ ਘੱਟ ਤੇ ਵੀ ਕੰਮ ਕਰੀ ਜਾਂਦੇ ਆ, ਪਰ ਜਦੋਂ ਡਰਾਈਵਰ ਵੱਲੋਂ ਪ੍ਰੋਬਲਮ ਖੜੀ ਹੋ ਜਾਂਦੀ ਹੈ ਨਾ, ਉਦੋਂ ਫਿਰ ਤੁਹਾਡਾ ਜਿਹੜੀ ਸਿਚੁਏਸ਼ਨ ਆ ਉਹ ਵਰਸ ਟੂ ਵਰਸ ਹੁੰਦੀ ਜਾਂਦੀ ਹੈ, ਕਿਉਂਕਿ ਤੁਹਾਡੇ ਸਕੋਰ ਉੱਪਰ ਚਲੇ ਜਾਂਦੇ ਆ ਔਰ ਤੁਹਾਨੂੰ ਜਿਹੜਾ ਕੰਮ ਮਿਲਣਾ ਉਹ ਬੰਦ ਹੋ ਜਾਂਦਾ। ਦੂਸਰੀ ਚੀਜ਼ ਰਾਜਕਰਨ ਜਿਹੜੀ ਇਸ ਵੇਲੇ ਚੱਲ ਰਹੀ ਆ ਉਹ ਇਹ ਆ ਕਿ ਜਿੱਤੋਂ ਅਸੀਂ ਕਵਾਂਗੇ ਕਿ ਮਨਾ ਕਰਾਂਗੇ ਕਿ ਪਲੀਜ਼ ਉਹ ਚੀਜ਼ ਨਾ ਕਰੋ, ਕਿਉਂਕਿ ਉਹ ਚੀਜ਼ ਤੁਹਾਨੂੰ ਬੜੀ ਜਲਦੀ ਠੱਪ ਕਰ ਸਕਦੀ ਹੈ, ਤੁਹਾਡੇ ਕੰਮ ਨੂੰ ਖਤਮ ਕਰ ਸਕਦੀ ਹੈ। ਉਹ ਆ ਕਿ ਜਦੋਂ ਆਪਾਂ ਇੱਕ ਦੂਜੇ ਨੂੰ ਲੋਡ ਆਪਣੀ ਟਰੱਕਿੰਗ ਕੰਪਨੀ ਦੇ ਨਾਂ ਤੇ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ, ਲੋਡ ਇੱਕ ਦੂਜੇ ਨੂੰ ਦਿੰਦੇ ਆ, ਜੀ ਉਹ ਜਿਹੜੀ ਚੀਜ਼ ਆ ਉਹ ਇਸ ਵੇਲੇ ਬਹੁਤ ਹੀ ਪ੍ਰੋਬਲਮੈਟਿਕ ਹੈਗੀ ਆ, ਕਿਉਂਕਿ ਤੁਹਾਨੂੰ ਜਿਹੜੀਆਂ ਹਾਈਵੇ ਐਪਸ ਆ ਜਾਂ ਹੋਰ ਜਿਹੜੀਆਂ ਐਪਸ ਚੱਲੀਆਂ ਹੋਈਆਂ ਉਹ ਤੁਹਾਨੂੰ ਉਹਨਾਂ ਦੇ ਸਿਸਟਮ ਦੇ ਵਿੱਚ ਬੈਨ ਕਰ ਦਿੰਦੀਆਂ ਕਿ ਤੁਸੀਂ ਡਬਲ ਬ੍ਰੋਕਰਿੰਗ ਕਰ ਰਹੇ ਆ, ਤੇ ਉਸ ਤੋਂ ਬਾਅਦ ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਤੇ ਜਿਹੜਾ ਦੂਜਾ ਇੱਕ ਅੱਜ ਹੋਰ ਮਤਲਬ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਚੱਲ ਰਿਹਾ ਉਹ ਇਹ ਆ ਕਿ ਕਾਲਸ ਆਉਂਦੀਆਂ ਕਿ ਭਾਜੀ ਸਾਡੇ ਨਾਂ ਤੇ ਲੋਡ ਚੋਰੀ ਹੋ ਰਿਹਾ। ਸੋ ਆਪਣੇ ਡਾਟੇ ਨੂੰ ਤੁਸੀਂ ਕਿਹਨੂੰ ਦਿੰਦੇ ਆ, ਆਪਣੇ ਇਨਫੋਰਮੇਸ਼ਨ ਨੂੰ ਤੁਸੀਂ ਕਿਹਨੂੰ ਦਿੰਦੇ ਆ, ਇਹ ਬਹੁਤ ਜ਼ਰੂਰੀ ਹੈਗਾ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਇਸ ਵੇਲੇ ਟਰੱਕਿੰਗ ਨੂੰ ਹੋਰ ਜ਼ਿਆਦੀਆਂ ਹਰਟ ਕਰ ਰਹੀਆਂ ਹੈਗੀਆਂ। ਔਰ ਮੇਰੀ ਰਿਕੁਐਸਟ ਹੀ ਹੈ ਸਾਰਿਆਂ ਨੂੰ ਕਿ ਜੇ ਤੁਸੀਂ ਵਧੀਆ ਇੰਸ਼ੋਰੈਂਸ ਕੰਪਨੀ ਨਾਲ ਹੈਗੇ ਆ, ਤੁਹਾਡਾ ਰੇਟ ਠੀਕ ਹੈਗਾ, ਪਲੀਜ਼ ਮੂਵ ਕਰਨ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਸ ਵੇਲੇ ਕੋਈ ਵੀ ਚੀਜ਼ ਵਧੀਆ ਨਹੀਂ ਮਿਲ ਰਹੀ। ਜੇ ਡਰਾਈਵਰ ਜਿੱਥੇ ਵੀ ਕੰਮ ਕਰ ਰਹੇ ਹੈਗੇ, ਜੇ ਉੱਥੇ ਕੰਮ ਕਰ ਰਹੇ ਆ, ਪਲੀਜ਼ ਸਟਿਕ ਅਰਾਊਂਡ, ਮੂਵ ਅਰਾਊਂਡ। ਜਦੋਂ ਤੁਸੀਂ ਕਰਦੇ ਆ ਉਦੋਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ। ਸੋ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਸਾਨੂੰ ਦੇਖ ਕੇ ਕੰਮ ਕਰਨੀਆਂ ਚਾਹੀਦੀਆਂ। ਜੀ ਬਿਲਕੁਲ। ਸੋ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਜ਼ਰੂਰ ਬਦਲਣਾ ਚਾਹੀਦਾ, ਮੋਲਡ ਕਰਨਾ ਚਾਹੀਦਾ, ਤਾਂ ਜੋ ਤੁਸੀਂ ਉਸ ਦਾ ਬੈਸਟ ਬੈਨੀਫਿਟ ਜਿਹੜਾ ਉਹ ਲੈ ਸਕੋ।